ਹਜ਼ਾਰ ਦੇ ਸਾਰੇ ਉਹਦਾ ਲੱਖ ਨੂੰ ਹੀ ਜਾ ਪਈ ਗੱਲ ਉਹੀ। ਉਹਨੇ ਕਿਹਾ ਬਈ ਉਹਨੇ ਕਿਹਾ ਜਿੰਨੇ ਲੈਣੇ ਪੁੱਤ ਲੈ ਲਾ। ਦਾਣਾ ਬਾਹਰ ਆ ਗਿਆ। ਓ ਵਜਾ ਦੇ ਵਜਾ ਦੇ ਵਜਾ ਦੇ ਲੈਂਦੇ ਵਜਾਉਂਦਾ ਵੇ। ਸ਼ਿਵਾਜੀ ਦੇਖ ਕਿਵੇਂ ਚਲਾਊ ਮੁੰਡਾ ਇਹ ਚੱਕ ਦੇ ਕੰਮ ਇਹ ਬੜਾ 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 ਜਾਂਦਾ ਈ। ਹੋਏ 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 दुख्तर एहसान हक आफरीन का आपके साथ निकाह करते हैं, कबूल है। लो जी लाड़ा साहब बह गए। पहुंच गया पिंड जंज लैके 164 शेखा और लै भी हार्दिक स्वागत हो रहा। की हाल है भाई जी? लै भी हुण चलू धमाल इत्थे। कट लिए बाहर कट लिए बाहर आ जा भाई आ जा भाई परौणिया। कहता एक मिनट ठहर जो दिल घबराउण दिया। सभी इधर नु आ जा अगे आप इंट्रोड्यूस करा दिए। दिखाने आ ओ बल्ले आ बंदा घुमा के दिखाएगा। सा घुमा के दिखाई जरा पूरा फंक्शन करके दिखा। परे आ जा परे आ जा परे आ जा परे आ जा। जावा करके दिखा दे एक्शन 2-4 आया लाड़ा लाइए थले। ਨਾਲੇ ਤੁਹਾਨੂੰ ਮੈਂ ਗੱਲ ਦੱਸਦਾ ਅੱਜ ਦਿਨ ਨਿਕਾਹ ਹੈ ਜਿਹੜੀ ਦੁਬਾਰਾ ਪਾਰਟੀ ਕਰਦੇ ਨੂੰ ਵਲੀਮਾ ਹੁੰਦਾ ਵਲੀਮਾ ਤੋਂ ਬਾਅਦ ਹੁੰਦਾ ਉਹ ਕੱਲ ਹੈ ਵਲੀਮਾ ਕੱਲ ਹੈ ਹਨਾ ਅੱਜ ਨਿਕਾਹ ਹੈ ਸਿਰਫ ਬਰਾਤ। ਅੱਛਾ ਚਲੋ ਜੀ ਵੱਡਾ ਭਾਈ ਅੱਗੇ ਗਿਆ ਕਹਿੰਦਾ ਉਹਨੂੰ ਆ ਲੈਂਦੇ। ਅੱਛਾ ਓਏ ਵੱਡੇ ਭਾਈ ਦਾ ਮਾਨ ਸਤਿਕਾਰ ਆ ਕਹਿੰਦਾ ਮੇਰੇ ਵੱਡੇ ਭਰਾ ਨੂੰ ਆ ਲੈਣ ਦੋ ਫਿਰ ਉਤਰਾਂਗਾ। ਭਾਈ ਘਬਰਾਉਂਦਾ ਸਹੁਰੇ ਆ ਕੇ ਨਹੀਂ ਨਹੀਂ ਸਹੁਰੇ ਆ ਕੇ ਸੰਗਦਾ ਥੋੜਾ ਜਿਹਾ ਚਾਹੁੰਦਾ ਬਾਈ ਨਾਲ ਹੋਵੇ। ਉਹ ਚਲੋ ਚਾਚਾ ਜੀ ਆਉਣ ਦਾ ਲਾਹੋ ਪਰਾਉਣਾ ਆ ਗਿਆ ਜੀ। ਉਹ ਆ ਗਿਆ। ਉਹ ਲੈ ਬਈ ਫਾਇਰ ਤੇ ਫਾਇਰ ਹੁੰਦਾ ਜਾ ਰਿਹਾ ਹੈ। ਆਹ ਕੀ ਬਾਤ ਹੈ ਜੀ ਪਿੰਡ ਇੱਥੇ ਵੀ ਦੇਖਣ ਨੂੰ ਇਕੱਠਾ ਹੋ ਗਿਆ। ਸੰਮੀ ਓਏ ਆ ਜਾ ਸੰਮੀ ਓਏ ਸੰਮੀ ਸਾਰਾ ਪਿੰਡ ਇਕੱਠਾ ਹੋਇਆ ਦੇਖੋ। ਹਾਂਜੀ ਅੱਛਾ ਅੱਗੇ ਹੋਰ ਵੀ ਹੋਣਾ। ਚੱਲ ਸੰਮੀ ਲਾ ਬੰਦਾ ਆ ਗਿਆ ਲਾੜਾ ਬਾਹਰ ਆ ਗਿਆ। ਓ ਵਜਾ ਦੇ ਤਾੜੀਆਂ ਓਏ 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 ਆਇਆ ਓਏ 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 ਰੁਕ ਜਾ ਮੱਠੇ ਹੋ ਚਲੋ ਅੱਛਾ ਆ ਥੋੜਾ ਸਮਝਾ ਲਾ। ਅੱਛਾ ਅੱਗੇ ਆ ਚਲੋ ਧੂੜੀ ਬਹੁਤ ਉੱਡਦੀ ਆ ਯਾਰ। ਉਹ ਘੱਟੇ ਤੋਂ ਥੋੜਾ ਗਾਂ ਹੋ ਗਏ ਆ। ਹਾਂ ਇੱਥੇ ਕਰ ਦੋ ਆਪਣੀ ਲਾਈਨ ਬਣਾ ਲਓ। ਹਾਂਜੀ ਪਾ ਕੈਮਰੇ ਥੋੜਾ ਜਿਹਾ ਬਚ ਕਰੇ। ਚਲੋ ਇਕੱਠਾ ਬਣ ਬਣਾਇਆ ਆ ਲੈ ਉਹ ਲੈ ਮੈਨੂੰ ਦੇਖ ਇੱਕ ਦੇ ਚੱਲ ਪੈਸੇ ਮਾਰ ਦੇ ਪਰੇ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਧੱਕਾ ਬਾਈ ਜੀ ਧੱਕਾ ਓਏ 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 ਓਏ
ਖਾਰੂ ਪਾਇਆ ਸ਼ਿਵਾਜੀ ਦੇਖ ਕਿਵੇਂ ਚਲਾਊ ਮੁੰਡਾ ਇਹ ਚੱਕ ਦੇ ਕੰਮ ਇਹ ਜਾਂਦਾ ਈ ਵਾਲੇ ਵੈ ਹੁੰਦੀ ਆ ਸੇਟਾਂ ਨਾਲ ਹੀ ਚਲਾਈ ਜਾਂਦੇ ਆ ਜਾਂਦਾ ਈ ਹੋ ਜਾਂਦਾ ਈ यहाँ पे गोले बरसाए जा रहे हैं हम शंभू बॉर्डर पे आ गए हैं ਓਏ ਇਹਦਾ ਧੂਆਂ ਕਰਨ ਚ ਆਪਣੇ ਤੋਂ ਵੀ ਮਾਹਰ ਨੇ ਖਸਮ ਦਿਖਦਾ ਹੀ ਕੁਝ ਹੁਣ ਨਹੀਂ ਅੱਗੇ ਦਿਖਾ ਲੈ ਬਈ ਹਾਂ ਇਹ ਚੱਲਦੇ ਸੇਬੇ ਵਾਲੇ ਬੰਬ ਬੜਾ 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 ਜਾਂਦਾ ਈ ਸੇਟਾਂ ਨਾਲ ਹੀ ਚਲਾਈ ਜਾਂਦੇ ਆ ਜਾਂਦਾ ਈ ਪਹਿਲਾਂ ਮਿਲੀ ਆਜੋ ਫਿਰ ਪੈਸਿਆਂ ਦੀਆਂ ਛੋਟਾਂ ਬੱਲੇ 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 ਮਿਲਣੀ ਹੋ ਗਈ ਇਹ ਆ ਗਈ ਜੀ ਸਾਡੂ ਸਾਡੂ ਆ ਦੇਖ ਸਾਫਾ ਜਿਹੜਾ ਤੈਨੂੰ ਦੱਸਿਆ ਸੀ ਸਾਫਾ ਜੀ ਸੂਟ ਅੱਛਾ ਹਾਏ 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 ਕੀ ਬਾਤ ਹੈ ਪ੍ਰਾਹੁਣੇ ਦਾ ਸਵਾਗਤ ਉਹ ਨਾ ਜੀ 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 ਅੱਛਾ ਜੀ ਇਹ ਹਾਰਦਿਕ ਸਵਾਗਤ ਹੋ ਗਿਆ ਜੀ ਇਸ ਤਰ੍ਹਾਂ ਫਿਰ ਇੱਥੇ ਜਦੋਂ ਬਰਾਤ ਹੁੰਦੀ ਬੱਚੇ ਫੁੱਲ ਲੈ ਕੇ ਖਲੋਤੇ ਹੁੰਦੇ ਚਲੋ ਸੁੱਟਣੇ ਨਹੀਂ ਗਏ ਨਹੀਂ ਸੁੱਟਣੇ ਇਹ ਪਿੰਡ 'ਚ ਲੱਗਾ ਤੰਬੂ ਟੈਂਟ ਇਹ ਹੋਣ ਵਾਲੇ ਮਾਡਰਨ ਨਹੀਂਗੇ ਇਹ ਪੁਰਾਣੇ ਜਿਵੇਂ ਆਪਣੇ ਪਿੰਡਾਂ 'ਚ ਟੈਂਟ ਲੱਗਦੇ ਹੁੰਦੇ ਸੀ ਤੇ ਉਹ ਲੱਗੇ ਆ ਝਾਲਣਾ ਝੁੱਲਣ ਵਾਲੇ ਤੇ ਇੱਧਰ ਭਾਈ ਸਾਹਿਬ ਨਿਕਾਹ ਖਾਤਾ ਬੈਠੇ ਤੇ ਲਿਖਤ ਕਰਨ ਲੱਗੇ ID ਕਾਰਡ 2 ਗਵਾਹ ਲੈ ਕੇ ਉਧਰੋਂ ਤੇ 2 ਉਧਰੋਂ ਲੈ ਕੇ ਤੇ ਆ ਵੇਖੋ दुलावा ਪੁੱਛ ਕੇ ਲਾਣਾ फिर ਤੈਨੂੰ ਨਹੀਂ ਸ਼ੀਸ਼ਾ ਦੇਣਾ ਇਹਦਾ ਲਾਦਾ ਮੀਟਰ ਤੇ ਰੱਖਿਆ ਵਾ ਇਹਨੂੰ ਕੋਲਾ ਦੇਣਗੇ ਵੱਡਾ ਜੀ ਵਾਲਾ ਨਹੀਂ ਮਿਲਣਾ ਇਹਨਾਂ ਨੂੰ ਲੋਟੇ ਨਾ ਬੁਲਾਉਣ ਚਾਚਾ ਵੀ ਲਾੜੇ ਦਾ ਆਪਾਂ ਵੀ ਚੁਗਲੀ ਬੰਦਾ ਸਿੱਧਾ ਇਹ ਸ਼ੁਗਲੀ ਬੰਦੇ ਇਹ ਨੇ ਜੀ ਆਪਣੇ ਲਾੜਾ ਸਾਹਿਬ ਦੇ ਬਾਪੂ ਜੀ ਆ ਇਹਨਾਂ ਨੂੰ ਕਿਸਮਤ ਬੁੜੀ ਚ ਨਿਕਲੇ ਨੇ ਇੱਧਰ ਐਡੀ ਕਿਸਮਤ ਮਾੜੀ ਸੀ ਚਲੋ ਬੈਠੋ बिस्मिल्लाहिर्रहमानिर्रहीम ला इलाहा इल्लल्लाह मुहम्मदुर रसूलुल्लाह अशहदु अल्ला इलाहा इल्लल्लाह वहदहु ला शरीका लहु व अशहदु अन्ना मुहम्मदन अब्दुहु व रसूलुहु सुब्हानल्लाहि वल्हम्दुलिल्लाहि वला इलाहा इल्लल्लाहु वल्लाहु अकबर वला हौला वला कुव्वता इल्ला बिल्लाहिल अलीय्यिल अज़ीम। भाई तो मुसलमान है, आकिल है, बालिग है, मुसलमानों की मजलिस में मौजूद है। अरू बरू इन गवाहों के हक मार 10,000 आफरीन एहसान दुख्तर एहसानुल हक आफरीन का आपके साथ निकाह करते हैं, कबूल है? भाई तो मुसलमान है, आकिल है, बालिग है, मुसलमानों की मजलिस में मौजूद है। अरू बरू इन गवाहों के हक मार 10,000 आफरीन एहसान दुख्तर एहसानुल हक आफरीन का आपके साथ निकाह करते हैं, कबूल है? भाई तो मुसलमान है, आकिल है, बालिग है, मुसलमानों की मजलिस में मौजूद है। अरू बरू इन गवाहों के हक मार 10,000 आफरीन का आपके साथ निकाह करते हैं, कबूल है? लो भी निकाह हो गया तो हुण होण दे सैन
ਕੁੜੀ ਵਾਲੇ ਪਾਸਿਓਂ ਪਹਿਲਾਂ ਹੋ ਗਿਆ ਪਤਾ ਨਹੀਂ ਲੱਗਾ ਤੇ ਮੁੰਡੇ ਵਾਲਾ ਆਪਾਂ ਰਿਕਾਰਡ ਕਰ ਲਿਆ। ਮੁਬਾਰਕ ਹੋਵੇ ਮੁੰਡਿਆ, ਮੁਬਾਰਕ ਬਹੁਤ 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 ਮੁਬਾਰਕ। ਮੇਰੇ ਇਸ ਤਰ੍ਹਾਂ ਫਿਰ ਬਾਅਦ 'ਚ ਸਾਰੇ ਮੁਬਾਰਕਬਾਦ ਦਿੰਦੇ ਮਿਲਦੇ ਆ ਕੇ ਤੇ ਨਿਕਾਹ ਦੀ ਮੁਬਾਰਕ ਹੋਏ। ਮੁਬਾਰਕਾਂ ਬਾਈ ਜੀ, ਮੁਬਾਰਕਾਂ। ਨਿਕਾਹ ਤੋਂ ਬਾਅਦ ਸਾਰਿਆਂ ਨੇ ਜੱਫੀ ਪਾ ਕੇ ਮੁਬਾਰਕਬਾਦ ਦੇਣੀ ਹੈ। ਵਾਰੀ ਵਾਰੀ ਆਪੇ ਤੂੰ ਬਣਾਈ ਚੱਲ, ਹੁਣ ਤੂੰ ਪਾ ਜੱਫੀ। ਮੁਬਾਰਕਬਾਦ ਪਾ ਲਾ। ਮੁਬਾਰਕਾਂ ਬਾਈ ਜੀ। ਹਾਂ ਹੁਣ ਇੱਧਰ ਦੀ ਆਈ ਜਾਓ ਤੇ ਇੱਧਰ ਦੀ ਆਈ ਜਾਓ। ਮੈਂ ਤਾਂ ਦੇਖਿਆ ਨਹੀਂ, ਚੱਲ ਢਿੱਲੋਂ ਸਾਹਿਬ ਤੋਂ ਸ਼ਾਟ ਲੈ ਲਾਂਗੇ ਇੱਕ ਦੋ ਵਿੱਚ। ਨਾ ਮੈਂ ਨਹੀਂ ਦਿੰਦਾ। ਹੁਣ ਨਿਕਾਹ ਦੀ ਖੁਸ਼ੀ 'ਚ ਸਾਰਿਆਂ ਨੂੰ ਬਿੱਦ ਜਿਹੜੀ ਉੱਥੋਂ ਲੈ ਕੇ ਆਏ ਤੇ ਉਹ ਵੰਡਣ ਡਏ। ਖੋਲ ਕੇ ਵਿਖਾ ਰਿਹਾ ਹੈ ਕੀ ਇਹਦੇ 'ਚ? कहते खोल के दिखाओ। ਰਾਜਾ ਕਿਉਂ ਬੰਦੇ ਇੱਕ ਫੜਾ, ਫੇਰ ਫੜਾ ਇੱਕ। ਇਹ ਰਾਜਾ ਪਿੰਡ ਦਾ? ਹਾਂਜੀ ये राजा ਰਾਜਾ ਸਾਹਿਬ ਨੇ। ਵਾਹ, ਆ ਗਈ ਬਿੱਦ। ਇਹ ਤੁਹਾਨੂੰ ਖੋਲ ਕੇ ਵਿਖਾਉਣਾ ਵੀ ਇਹਦੇ ਵਿੱਚ ਕੀ ਹੈ। ਇਹ ਡੱਬੀ ਦੇ ਵਿੱਚੋਂ ਕੀ ਨਿਕਲਦਾ? ਚਾਕਲੇਟ, ਟਾਫੀ, ਮਖਾਣੇ, ਸੌਂਫ। ਅੱਛਾ ਇਹ ਬਿੱਤ ਹੁੰਦੀ ਹੈ, ਇਹ ਸਾਰੇ ਬਰਾਤੀਆਂ ਨੂੰ ਦਿੱਤੀ ਜਾਊ। ਉਹ ਛੁਹਾਰਾ, ਉਹ ਤੁਹਾਡੀ ਖਜੂਰ ਹੈ। ਇਹ ਛੁਹਾਰਾ ਲਾਜ਼ਮੀ ਹੁੰਦਾ, ਇਹ ਰਸਮ। ਅੱਛਾ ਹਾਂ ਠੀਕ ਆ। ਇਧਰ ਰੋਟੀ ਖਾ ਲਈ ਆ। ਪਰਲੀ ਸਾਈਡ ਤੇ ਲੇਡੀਜ਼ ਦਾ ਤੇ ਇਧਰ ਮਰਦਾਂ ਦਾ ਪਿੰਡ ਵਾਲੇ ਟੈਂਟ। ਤੇ ਆ ਚਾਚਾ ਖਲੋਤਾ ਵੀ ਆਸ ਪਾਸਿਓਂ ਨਿਆਣੇ ਨਾ ਆ ਕੇ ਵੜਨ। ਤੇ ਇਧਰ ਭਾਈ ਸਾਹਿਬ ਖਲੋਤੇ ਪੈਸੇ ਲੈਣ ਨੂੰ। ਉਹ ਦੇ ਕੇ ਵੀ ਗਿਆ ਲੈ ਕੇ ਨਹੀਂ ਹੈ? ਇਹ ਕਿੰਨੇ ਨੰਬਰ ਲਿਖੇ? नहीं वो फिर तो ज़्यादा साल ना लेके जावा ਹਾਲੀ ਰਹਿਣ ਵਾਲਾ ਕੰਮ ਹੈ। ਸਹੀ ਹੈ। ਸੇਰਾ ਸੁਣਾਓ ਲੈ ਬਾਈ ਸੇਰਾ। ਅੱਛਾ ਸੇਰਾ ਲੈ ਲੋ। ਗਾਉਣ ਵਾਲਾ ਕਿਹੜਾ ਤੇਰਾ ਬੰਦਾ? ਇਹ ਉਹੀ ਆ ਹੈ। ਇੱਥੇ ਹੀ ਵੀ ਸੁਣਾਓ ਸਾਨੂੰ। ਉਹ ਸੋਹਣੇ ਯਾਰ ਨੇ ਬਣੇ ਲੈ ਸੇਰੇ, ਸੋਹਣੇ ਯਾਰ ਨੇ ਬਣੇ ਲੈ ਸੇਰੇ, ਰੋਲ ਪੈ ਕੇ ਚਾਰ ਚਫੇਰੇ, ਚੱਕਾਂ ਦੇ ਵਿੱਚ ਭੈਣ ਲੁੱਟੀਆਂ, ਚੱਕਾਂ ਦੇ ਵਿੱਚ ਭੈਣ ਲੁੱਟੀਆਂ। ਥੋੜੀ ਚੜਿਆ ਯਾਰ ਨਰਾਲਾ, ਥੋੜੀ ਚੜਿਆ ਯਾਰ ਨਰਾਲਾ, ਉਹ ਸਾਰਾ ਸ਼ਹਿਰ ਇਹਦਾ ਰਖਵਾਲਾ, ਚੱਕਾਂ ਦੇ ਵਿੱਚ ਭੈਣ ਲੁੱਟੀਆਂ। ਚੱਕਾਂ ਦੀ ਮੰਜ਼ਲ ਨੇੜੇ ਆ ਗਈ, ਕੀ ਬਾਤ ਹੈ। ਮਨਾਵੋ ਚੱਕ ਲੈ। ਓ ਰੱਬ ਦਾ ਸ਼ੁਕਰ ਮਨਾਵੋ, ਓ ਅਜਨੀ ਯਾਰੋ ਬੇਨੀਆਂ ਦੇ ਰੜਕੇ ਨੂੰ ਡਉਡਾਵੋ, ਵੇਜਨੀ ਯਾਰੋ ਬੇਨੀਆਂ ਦੇ ਰੜਕੇ ਨੂੰ ਡਉਡਾਵੋ। ਅੱਜ ਦਿਨ ਖੁਸ਼ੀਆਂ ਦੇ ਆਏ, ਅੱਜ ਦਿਨ ਖੁਸ਼ੀਆਂ ਦੇ ਆਏ, ਓ ਯਾਰਾਂ ਬੇਲੀਆਂ ਲੋਟ ਉਡਾਏ, ਚੌਕਾਂ ਦੇ ਵਿੱਚ ਭੈਣ ਲੁੱਟੀਆਂ। ਇਹ ਲੈ ਬਈ ਪੈਸੇ ਹੋ ਗਏ ਸ਼ੁਰੂ, ਪੈਸੇ ਦੀ ਡਿਮਾਂਡ ਹੋ ਗਈ ਸ਼ੁਰੂ। ਦੇਖਦੇ ਵੀ ਪੈਸੇ ਕਿੱਥੇ ਸੌਦਾ ਨਿਬੜੂਗਾ, ਕਿੰਨੇ ਸ਼ੁਰੂ ਹੋਣਗੇ। ਆ ਬੈਠਾ ਜੀ ਪ੍ਰਾਹੁਣਾ ਤੇ ਭਾਈ ਇਧਰ ਮਾਰ। ਹਾਂਜੀ ਉਹ ਭਾਈ ਕਹਿੰਦੇ ਜੋ ਤੁਸੀਂ ਦੋਗੇ ਲੈ ਲਾਂਗੇ। ਆਏ ਹਾਏ ਇਹ ਕੰਪਰੋਮਾਈਜ਼ ਹੁੰਦਾ, ਪਿਆਰ ਇਹਦਾ ਹੁੰਦਾ। ਨਰਮਾਈ ਆ ਯਾਰ। ਹਾਂ ਹੈ ਸਹੁਰੇ ਨਰਮ ਮਿਲ ਗਏ ਭਾਈ ਤੈਨੂੰ। ਹਾਲਾਂਕਿ ਪਿੱਛੋਂ ਕੰਨ 'ਚ ਫੂਕਾਂ ਵੱਜ ਰਹੀਆਂ ਨੇ, ਲੇਕਿਨ ਉਹ ਤੇ ਅਸਰ ਕੋਈ ਨਹੀਂ ਹੋਣ ਡਿਆ। ਮੈਂ ਤਾਂ 51000 ਤੋਂ ਬੋਲੀ ਸ਼ੁਰੂ ਕਰਾਉਣ ਨੂੰ ਫਿਰਦਾ। ਹਾਂਜੀ ਦੱਸੋ। ਉਹ ਹੋਣ ਲੱਗਿਆ ਕੀ ਜਾ ਲਾੜੇ ਦਾ ਵੱਡਾ ਭਰਾ। ਲਾੜੇ ਦਾ ਵੱਡਾ ਭਰਾ। ਹਜ਼ਾਰ ਦੇ ਸਾਰੇ, ਉਹਦਾ ਲੱਖ ਨੂੰ ਹੀ ਜਾ ਪਈ ਗੱਲ ਉਹੀ। ਉਹਨੇ ਕਿਹਾ ਜਿੰਨੇ ਲੈਣੇ ਪੁੱਤ ਲੈ ਲਾ। ਦਿਲ ਵੱਡਾ ਬਈ ਪ੍ਰਾਹੁਣਿਆਂ ਦਾ ਯਾਰ, ਇਹ ਗੱਲ ਮੰਨ ਗਏ। ਹਾਂ ਇਹਨੇ ਚੱਕਣੇ ਜਿੰਨੇ
ਲਓ ਜੀ ਵੱਡਿਆਂ ਨੇ ਫੈਸਲਾ ਕਰਤਾ। ਮਾਨ ਰੱਖਦਾ ਹੋਰ ਦੇ ਨਾ ਇਹਨੇ ਤਾਂ ਤੋੜੇ ਆ 11000 ਦਿਓ ਜੀ ਘੱਟੋ ਘੱਟ। ਹਾਂ 11000 ਉਹ ਜ਼ਿਆਦਾ ਤਾਂ ਨਹੀਂ ਕਹਿੰਦਾ ਭਰਾਵਾ 11000 ਕਰ ਉਹ ਲੜਾ ਸਾਹਿਬ ਜ਼ਿਆਦਾ ਤਾਂ ਨਹੀਂ 11000 ਸਹੀ ਹੈ ਨਹੀਂ ਹੈ ਉਹ ਸਹੀ ਆ ਯਾਰ ਕੁੜੀਆਂ ਬਹੁਤ ਆ ਸਮੀ 11000 ਦਾ ਬਣਦਾ ਆ ਵੇਲਾ ਲਾੜੇ ਦੇ ਅੱਬੇ ਨੂੰ ਕਿੰਨਾ ਚਾਹ ਕਹਿੰਦਾ 2000 ਹੋਰ ਦੇ ਨਾਲ। ਹਾਂਜੀ ਸਮੀ ਇਹ ਪੰਜੀ ਦੁਲਹਨ ਤੇ ਆ ਰਿਹਾ ਅੰਦਰ ਹਾਂਜੀ ਤੇ ਬਸ ਲਾੜਾ ਵੀ ਇੱਧਰ ਨੂੰ ਆ ਰਿਹਾ ਤੇ ਇਕੱਠਿਆਂ ਨੂੰ ਗੱਡੀ 'ਚ ਭਾਉਣਗੇ ਤੇ ਰੁਕਤੀ ਹੋਏਗੀ। ਉਹਨੂੰ ਰੁਖਸਤੀ ਕਹਿ ਦਿੰਦੇ ਆ ਨਾ। ਠੀਕ ਹੈ ਜੀ। ਆ ਮੁੰਡੇ ਦੀ ਤਾਈ ਆ ਜਿਹੜਾ ਵਿਆਹਣ ਆਇਆ ਅੱਛਾ ਆ ਸਾਹਮਣੇ ਬੈਠੀ ਉਹ ਸਾਹਮਣੇ ਬੈਠੇ ਹੈ ਆ ਤਾਈ ਆ ਮੁੰਡੇ ਦੀ ਚੱਲ ਇਹਨੇ ਕਿਹੜਾ ਵੇਲਾਂ ਲੈਣੀਆਂ ਨੇ। ਭਾਸ਼ਾ ਜੱਟ ਕੱਲੇ ਕੱਲੇ ਨਾਲ ਇੰਟਰੋਡਿਊਸ ਕਰਾ ਰਹੇ ਆ। ਆ ਤਾਈ ਆ ਮਾਸੀ ਆ ਮਾਮੀ ਆ ਹੈ ਮਾਸੀਆਂ ਤਾਈਆਂ ਨਾਲ ਹੀ ਵਿਆਹ ਹੁੰਦਾ, ਭੂਆ ਨਾਲ ਮਾਸੀ ਨਾਲ ਤਾਈ ਨਾਲ ਹੀ ਵਿਆਹ ਹੁੰਦਾ ਵਾ। ਸਹੀ ਹੈ। ਹਾਂ ਲਓ ਜੀ ਲਾੜਾ ਸਾਹਿਬ ਬਹਿ ਗਏ। ਡੋਲੀ ਆਪਣੇ ਨੂੰ ਵਧਾਏਗੀ ਆਪਣੇ ਨੂੰ। ਥੋੜਾ ਜਿਹਾ ਗਮੀ ਦਾ ਮਾਹੌਲ ਹੁੰਦਾ ਵਾ। ਚੱਲ ਆ ਜਾ। ਮੈਂ ਤਾਂ ਐ ਸੀ ਸਮੀ ਘੋੜੀ ਗਾਵੇ ਇੱਕ ਵਧੀਆ ਹੈ। ਘੋੜੀ ਇੱਧਰ ਵੇਖ, ਹਾਂ ਘੋੜੀ ਉੱਥੇ ਚੱਲ ਕੇ ਗਾਣੀ ਆ ਨਾ। ਉੱਥੇ ਜਾ ਕੇ ਉੱਥੇ ਜਦੋਂ ਇਹਨਾਂ ਨੇ ਜਾਣਾ ਉੱਥੇ ਖੁਸ਼ੀ ਦਾ ਮਾਹੌਲ ਹੋਣਾ। ਅੱਛਾ ਉੱਥੇ ਹੁਣ ਇਹ ਜਿਹੜਾ ਮੌਕਾ ਹੁੰਦਾ ਨਾ ਤੋਰਨ ਦਾ, ਇਹ ਥੋੜਾ ਜਿਹਾ ਉਦਾਂ ਦਾ ਹੁੰਦਾ ਵਾ। ਗਮਗੀਨ ਹੁੰਦਾ। ਹਾਂ ਗਮਗੀਨ ਹੁੰਦਾ ਥੋੜਾ। ਉੱਥੇ ਜਾ ਕੇ ਵੈਸੇ ਤੇ ਇਸ ਟਾਈਮ ਨੂੰ ਸਾਡੇ ਇੱਥੇ ਚੱਲਦਾ ਵੀ ਵਿਆਹ ਤੋਂ ਬਾਅਦ ਰੋਟੀ ਖਾਧੀ ਤੇ ਹੋ ਗਏ ਗੱਡੀਆਂ ਲਈਆਂ। ਪਹਿਲਾਂ ਹੁੰਦਾ ਸੀ ਕਿ ਜੇ ਬੱਸਾਂ ਬੁੱਸਾਂ ਤੇ ਬਰਾਤ ਜਾਂਦੀ ਸੀ ਨਾ ਤੇ ਫਿਰ ਉਹ ਪਿੰਡ 'ਚ ਗੇੜਾ ਗੁੜਾ ਦਿੰਦੇ ਸੀ ਸਾਰੇ ਬਰਾਤੀ ਤੇ ਕੋਈ ਉਹ ਫਸਲਾਂ 'ਚ ਉਹ ਨਿਕਲ ਗਿਆ ਕੋਈ ਹੋਰ ਨਿਕਲ ਗਿਆ। ਸਾਡੇ ਕਿਸਾਨਾ ਸਾਹਿਬ ਨੇ ਉਹਨਾਂ ਦੇ ਮੁਰਸ਼ਿਦਾਂ ਦਾ ਘਰ ਹੈ ਇੱਧਰ ਤੇ ਮੁਰਸ਼ਿਦ ਮਤਲਬ ਵੀ ਸਸਰਾਲ ਤੇ ਉੱਥੋਂ ਚਾਹ ਸ਼ਾਹ ਪੀਨੇ ਆ ਤੇ ਫਿਰ ਦੁਬਾਰਾ ਰਿਕਾਰਡ ਕਰਾਂਗੇ ਆ ਕੇ। ਮੈਂ ਕਿਹਾ ਜੀ ਮੁਰਸ਼ਿਦਾਂ ਦਾ ਘਰ ਹੀ ਆ ਨਾ ਹੈ ਜੀ। ਹਾਂ ਚਲੋ ਮਾਸ਼ਾਅੱਲਾ ਜੀ। ਤੇ ਇਹ ਪਿੰਡ ਆ, ਪਿੰਡ ਬਹੁਤ ਸੋਹਣਾ 164 ਸ਼ੇਖਾਂ 161 ਸ਼ੇਖਾਂ ਮੋਟਰਾਂ ਲੱਗੀਆਂ ਡਿੱਗੀ ਛੱਪੜ ਹਰਸ਼ੇ ਬੜੀ ਵਾਲੀ ਆ। ਅੱਛਾ ਜੀ। ਜਿੱਦਾਂ ਪਾਣੀ ਪਹਿਲਾਂ ਉੱਥੇ ਲੋਕ ਭਰਦੇ ਸੀ ਪੀਂਦੇ ਸੀ ਹਰ ਤੇ ਹੁਣ ਨਹੀਂ ਆਉਂਦਾ ਟੋਬੇ ਦਾ ਪਾਣੀ? ਆਉਂਦਾ ਆ ਪੈਂਦਾ ਆ ਹਰ ਹਫਤੇ ਪੈਂਦਾ ਜੁਮਾ ਪੀਰ 2 ਦਿਨ ਪੈਣਾ ਲੋਕ ਹਜੇ ਵੀ ਹਾਂਜੀ ਹਾਂਜੀ ਸ਼ੁਕਰ ਹੈ ਮਿਹਰਬਾਨੀ। ਬਾਬਾ ਜੀ ਆਂਦੇ ਕੀ ਆਂਦੇ ਤੁਹਾਡਾ ਪਤਾ ਲੱਗਾ? ਕਹਿੰਦੇ ਜਦੋਂ ਤੁਹਾਡਾ ਪਤਾ ਲੱਗਿਆ ਵੀ ਪਿੰਡ 'ਚ ਸਰਦਾਰ ਆਏ ਨੇ ਕਹਿੰਦੇ ਵੈਸੇ ਹੈਗਾ ਵੀ ਨਮਾਜ਼ 'ਚ ਫਟਾਫਟ ਅਦਾ ਕਰਕੇ ਵੀ ਮਿਲ ਕੇ ਜ਼ਰੂਰ ਆਉਣਾ ਸਰਦਾਰਾਂ ਨੂੰ। ਅਦਾ ਨਹੀਂ ਜੀ ਕਦਾ ਕਰ ਲਈਏ ਕਜ਼ਾ ਤੇ ਕਰ ਫਿਰ ਲਈ। ਪੜ ਲਵਾਂਗੇ। ਆਹ ਵੀ ਫੇਰ ਪੜ ਲਾਂਗੇ ਵੀ ਨਮਾਜ਼ ਬਾਅਦ 'ਚੋਂ ਪੜ ਲਾਂਗੇ ਪਹਿਲਾਂ ਸਰਦਾਰਾਂ ਨੂੰ ਮਿਲ ਕੇ ਆਈਏ। ਕੀ ਬਾਤ ਹੈ ਜੀ ਕੀ ਬਾਤ ਹੈ। ਇਹ ਮੁਹੱਬਤ ਹੈ ਜੀ ਇੱਥੋਂ ਦੀ ਹੈਂ। ਸ਼ੁਕਰੀਆ ਮਿਹਰਬਾਨੀ ਬਾਪੂ ਜੀ ਤੁਹਾਡੀ। ਹਾਂਜੀ ਹਾਂਜੀ ਬੈਠੇ ਜੀ ਹਾਂਜੀ ਉਹ ਜੀ ਪੰਜਾਬੀ ਦੇ ਕਲਚਰ ਦੀ ਤੇ ਮੈਂ ਤਦ ਗੱਲ ਕੀਤੀ ਹੈ ਕਿ ਅਸੀਂ ਇਹਨਾਂ ਦੇ ਟੈਲੀਵਿਜ਼ਨ ਦੇ ਉੱਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮ ਦੇਖਦੇ ਹਾਂ ਨਾ ਤੇ ਉਹਦੇ ਵਿੱਚ ਯਾਨੀ ਸਾਡੀ ਪੰਜਾਬੀ ਦਾ ਤੇ ਇਹਨਾਂ ਦੀ ਪੰਜਾਬੀ ਦੇ ਲਹਿਜੇ ਦਾ ਹੁਣ ਫਰਕ ਆਉਂਦਾ। ਸਾਡਾ ਉਰਦੂ ਲਹਿਜਾ ਕੁਝ ਬਣ ਗਿਆ। ਹੁਣ ਵੀ ਮੈਂ ਬੋਲਦਾ ਤੇ ਮਤਲਬ ਕਿ ਉਰਦੂ ਲਹਿਜੇ ਦੇ ਵਿੱਚ ਮੇਰੇ ਕੋਲ ਖਾਮ-ਖਾਈ ਮੁੜਿਆ ਜਾਂਦਾ। ਹਾਂਜੀ ਤੇ ਜਿਹੜਾ ਇਹਨਾਂ ਦਾ ਹੈਗਾ ਮਤਲਬ ਕਿ ਲਾ ਲਓ ਹੁਣ ਸਾਡੇ ਜਿੱਦਾਂ ਜ਼ਿਲ੍ਹਿਆਂ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਆ ਕਿ ਗੁਰਦਾਸਪੁਰ ਦੀ ਆਪਣੀ ਬੋਲੀ ਆ, ਜਲੰਧਰ ਦੀ ਆਪਣੀ ਆ, ਹੁਸ਼ਿਆਰਪੁਰ ਦੀ ਆਪਣੀ ਆ ਹਾਂਜੀ ਤੇ ਫਿਰੋਜ਼ਪੁਰ ਦੀ ਆਪਣੀ ਆ। ਹਾਂਜੀ ਯਾਨੀ ਇਹ ਚੂੰਕਿ ਲੇਕਿਨ ਹੈ ਇੱਕੋ ਹੀ ਪੰਜਾਬੀ। ਉਹਦੇ ਚ ਥੋੜਾ ਬਹੁਤਾ ਹੇਰ ਫੇਰ ਹੋ ਜਾਂਦਾ। ਜਿੱਦਾਂ ਮੁੰਡਿਆਂ ਨੇ ਹੁਣ ਗੱਲ ਕੀਤੀ ਕਿ ਬੋਲਦੇ ਤੀ ਕਿੱਥੇ ਗਿਆ ਤਾਂ ਕੀ ਕਰਦਾ ਤਾਂ ਬਾਪੂ ਜੀ ਬੋਲੀ ਆ ਕਿ ਪੁਆਧ ਦੀ। ਹਾਂਜੀ ਮਤਲਬ ਪੰਜਾਬੀ ਦੇ ਅੰਦਰ ਜਿਹੜੀਆਂ ਪੰਜਾਬੀ ਬੋਲੀਆਂ ਨਾ ਉਹਦੇ ਅੰਦਰ ਗਾਹਾਂ ਉਪ ਬੋਲੀਆਂ। ਹਾਂਜੀ ਉਪ ਬੋਲੀਆਂ ਜਿਵੇਂ ਮਾਝੀ ਆ ਗਈ, ਮਲਵਈ ਆ ਗਈ, ਦੁਆਬੀ ਆ ਗਈ, ਪੁਆਧੀ ਆ ਗਈ। ਉਹਦੇ ਵਿੱਚ ਵੀ ਅੱਗੇ ਡਾਇਲੈਕਟ ਹੈ। ਮਤਲਬ ਉਹਦੇ ਵਿੱਚ ਵੀ ਅੱਗੇ ਉਪ ਬੋਲੀਆਂ ਦੇ ਵਿੱਚ ਵੀ ਅੱਗੇ ਬੋਲੀਆਂ ਨੇਗੀਆਂ। ਮਤਲਬ ਹਰ ਲਗਭਗ 30-50 ਕਿਲੋਮੀਟਰ ਤੇ ਉਹ ਚੇਂਜ ਹੋ ਜਾਂਦੀ ਹੈ। ਮਤਲਬ ਉਹ ਅਲੱਗ ਬੋਲਦੇ ਉਹ ਅਲੱਗ ਬੋਲਦੇ। ਮੈਂ ਤੁਹਾਡੀ ਗੱਲ ਸਮਝਾਂ ਲੇਕਿਨ ਮੇਰਾ ਗੱਲ ਕਰਨ ਦਾ ਮਕਸਦ ਜਿਹੜਾ ਨਾ ਹੋਇਆ ਕਿ ਬੋਲੀਆਂ ਸਾਡੇ ਵੀ ਬਹੁਤ ਸਾਡੇ ਇੱਥੇ ਪਿੰਡ ਦੇ ਵਿੱਚ ਹੁਣ ਤੁਹਾਨੂੰ ਦੱਸਿਆ ਵੀ ਹਰ ਇੱਕ ਜਿੰਨੇ ਵੀ ਮੈਂ ਜ਼ਿਲ੍ਹਿਆਂ ਦੇ ਹੀ ਨਾਲ ਹੈ ਸਾਰਿਆਂ ਜ਼ਿਲ੍ਹਿਆਂ ਦੇ ਤਕਰੀਬਨ ਬੰਦੇ ਬੈਠੇ ਆ। ਹਾਂਜੀ ਉਹਨਾਂ ਦਾ ਬੜਾ ਫਰਕ ਆ। ਹਾਂਜੀ ਭਈ ਉਹਨਾਂ ਦੀ ਉਹ ਆਪਣੀ ਜ਼ੁਬਾਨ ਬੋਲਦੇ ਅਸੀਂ ਆਪਣੀ। ਜਿਵੇਂ ਹੁਣ ਤੁਹਾਡੇ ਜਿਵੇਂ ਤੁਸੀਂ ਕਿਹਾ ਫਰਕ ਆ ਇਹ ਸਾਡੇ ਦੁਆਬੇ ਦੀ ਬੋਲੀ ਆ। ਹਾਂਜੀ ਦੁਆਬਾ ਬੋਲਦਾ ਇਹਨੂੰ। ਹਾਂਜੀ ਤੁਸੀਂ ਉਧਰੋਂ ਆਏ ਹੋ? ਅਸੀਂ ਵੀ ਉਧਰੋਂ ਹੀ। ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਪਿੰਡ ਭਟੀਆਂ ਤਹਿਸੀਲ ਸੀਗੀ ਦੂਸਰੀ
ਨਹੀਂ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਸੀ, ਤਹਿਸੀਲ ਫਲੌਰ। ਜਲੰਧਰ ਜ਼ਿਲ੍ਹਾ ਫਿਰ ਤੁਹਾਡਾ ਦੁਆਬੇ 'ਚ ਪੈਂਦਾ, ਤਾਂਹੀਓ ਦੁਆਬੀ ਬੋਲਦੇ ਹੋ ਤੁਸੀਂ। ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ, ਪਿੰਡ ਭੱਟੀਆਂ, ਮੇਨ ਰੋਡ ਜਿਹੜੀ ਦਿੱਲੀ ਨੂੰ ਜਾਂਦਾ ਰੋਡ ਜੀਟੀ ਰੋਡ ਦਰਮਿਆਨ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ। ਹਾਂਜੀ ਦਰਮਿਆਨ ਦੇ ਵਿੱਚ ਸਾਡਾ ਪਿੰਡ ਸੀ। ਮਤਲਬ ਕਿ ਇੱਕ ਪਾਸੇ ਉਹਦੀ ਡਬਲ ਲਾਈਨ ਰੇਲਵੇ ਦੀ ਜਾਂਦੀ ਸੀ, ਇੱਕ ਪਾਸੇ ਜੀਟੀ ਰੋਡ ਜਾਂਦਾ ਸੀਗਾ। ਹਾਂਜੀ, ਉਹਦੇ ਦਰਮਿਆਨ ਦੇ ਵਿੱਚ ਸਾਡਾ ਪਿੰਡ ਸੀਗਾ, ਬਿਲਕੁਲ ਦੋਵਾਂ ਦੇ ਵਿਚਾਲੇ। ਉਸ ਦਰਿਆ ਦਾ ਤਾਂ ਮੇਰੇ ਨਹੀਂ ਜ਼ਿਹਨ 'ਚ ਬਜ਼ੁਰਗ ਦੱਸਦੇ ਖਬਰੇ ਉਹ ਸਤਲੁਜ ਜਾਂਦਾ ਜੀ। ਸਤਲੁਜ ਜੀ ਨਹੀਂ ਉੱਥੋਂ ਜਲੰਧਰ ਕੋਲ ਦੀ ਬਿਆਸ ਹੈ। ਬਿਆਸ ਹੀ ਹੋਣਾ। ਉਹ ਜਿਹੜਾ ਬਿਆਸ ਦਾ ਜਿਹੜਾ ਪੁਲ ਸੀ ਨਾ, ਉਸ ਪੁਲ ਤੋਂ ਸਾਡੇ ਪਿੰਡ ਦਾ ਸਫ਼ਰ ਮਤਲਬ ਜੀਟੀ ਰੋਡ ਦੇ ਉੱਤੇ ਸਾਡੇ ਪਿੰਡ ਦਾ ਸਫ਼ਰ ਜ਼ਿਆਦਾ ਤੋਂ ਜ਼ਿਆਦਾ ਮੇਰਾ ਅੰਦਾਜ਼ਾ ਜੋ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਉਹ ਇੰਨਾ ਹੀ ਸੀ, ਕੋਈ 3 ਮੀਲ। ਅੱਛਾ ਜੀ। ਹਾਂਜੀ ਵੀ 3 ਮੀਲ ਦਾ ਸਫ਼ਰ ਸੀਗਾ। ਸਤਲੁਜ ਜਿਹੜਾ ਲੰਘਦਾ ਉਹ ਲੰਘਦਾ ਲੁਧਿਆਣੇ ਦੇ ਨਾਲ ਦੀ, ਲੁਧਿਆਣੇ ਦੇ ਬਿਲਕੁਲ ਉਹ ਜਿੱਥੋਂ ਦੀ ਵੀ ਲੰਘਦਾ ਹੋਵੇ ਸਾਡੇ ਉਹ ਚੱਕ ਦੇ ਕੋਲ ਦੀ ਲੰਘਦਾ ਸੀ, ਜਾਣੀ ਪਿੰਡ ਦੀ ਕੋਲ ਕਰਾਸ ਕਰਕੇ ਆ ਗਈ ਨਾ ਉਹ ਚੱਕ ਸਾਡੇ ਪਿੰਡ ਦੇ ਕੋਲੋਂ ਲੰਘਦਾ ਸੀ। ਤੁਹਾਡੀ ਬੋਲੀ ਮੈਨੂੰ ਲੱਗਦਾ ਵੀ ਚੰਗੀ ਆ। ਉਹ ਚੰਗੀ ਦੀ ਇਹ ਚੀਜ਼ ਹੈਗੀ ਆ ਜੀ ਕਿ ਮਤਲਬ ਕਿ ਜ਼ਬਾਨ ਦੇ ਵਿੱਚ ਮੈਂ ਦੱਸਦਾ ਕਿ ਸਾਨੂੰ ਦਿਲਚਸਪੀ ਵੀ ਇਹੀ ਹੁੰਦੀ, ਇਸ ਤੋਂ ਹੀ ਅਸੀਂ ਸੁਣਦੇ ਹਾਂ ਕਿ ਇਹਨਾਂ ਨੇ ਆਪਣੇ ਉਸ ਵਿਰਸੇ ਨੂੰ ਭਾਵੇਂ ਬੋਲਦੇ ਆ, ਇਹ ਜਿਸ ਤਰੀਕੇ ਨਾਲ ਵੀ ਬੋਲਦੇ ਆ, ਲੇਕਿਨ ਸਾਨੂੰ ਇੱਕ ਚੀਜ਼ ਸਾਬਤ ਹੋਈ ਹੈ ਕਿ ਇਹਨਾਂ ਨੇ ਆਪਣੇ ਵਿਰਸੇ ਨੂੰ ਕਾਇਮ ਰੱਖਿਆ ਹੈ। ਇਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਕਾਇਮ ਰੱਖੀਏ। ਦੂਸਰਾ ਮੇਰਾ ਗੱਲ ਕਰਨ ਦਾ ਬਹੁਤਾ ਵਿਰਸੇ ਦੇ ਉੱਤੇ ਇਹੀ ਚੀਜ਼ ਆ, ਇਹ ਵੀ ਇੱਕ ਵਿਰਸਾ ਹੀ ਆ ਕਿ ਤੁਸੀਂ ਤੁਹਾਡਾ ਇੱਕ ਮਤਲਬ ਦਿਲ ਕੀਤਾ ਤੇ ਤੁਸੀਂ ਮਿਲਣਾ ਹੈ। ਹਾਂਜੀ, ਸਾਡਾ ਦਿਲ ਕੀਤਾ ਅਸੀਂ ਤੁਹਾਡੇ ਨੂੰ ਮਿਲਣ ਆਏ ਸੀ। ਇਹ ਵੀ ਇੱਕ ਸਾਡਾ ਵਿਰਸਾ ਜਿਹੜਾ ਸਾਡੇ ਬਜ਼ੁਰਗਾਂ ਨੇ ਕਾਇਮ ਕੀਤਾ। ਹਾਂਜੀ, ਇਹ ਬਜ਼ੁਰਗ ਵਿਰਸਾ ਸਾਡੇ ਚੋਂ ਹਜੇ ਦੋਹਾਂ ਪਾਸਿਆਂ ਤੋਂ ਨਹੀਂ ਗਿਆ। ਹਾਂਜੀ, ਲੇਕਿਨ ਮੇਰੇ ਕਾਗਜ਼ਾਂ ਦੇ ਵਿੱਚ ਸਾਡੇ ਪਾਕਿਸਤਾਨ ਦੇ ਜਿਹੜੇ ਪੰਜਾਬੀ ਆ ਇਹਨਾਂ ਦੇ ਵਿੱਚੋਂ ਸ਼ਾਇਦ ਉਹ ਬਹੁਤ ਘਟ ਗਿਆ। ਲੇਕਿਨ ਅਸੀਂ ਤੁਹਾਡੇ ਜਿਹੜੀ ਬਰਾਦਰੀ ਆ ਉਹਦੇ ਵਿੱਚ ਅਸੀਂ ਇਹ ਚੀਜ਼ ਨਹੀਂ ਦੇਖੀ ਕਿ ਤੁਸੀਂ ਉਸ ਵਿਰਸੇ ਨੂੰ ਕਾਇਮ ਰੱਖੀ ਬੈਠੇ ਆ। ਦੂਸਰਾ ਮੇਰਾ ਇੱਕ ਹੋਰ ਮਕਸਦ ਵੀ ਗੱਲ ਕਰਨ ਦਾ, ਜਿਹੜੀ ਇੱਕ ਖਾਸ ਗੱਲ ਆ, ਸ਼ਾਇਦ ਉਹ ਤੁਹਾਡੇ ਵਾਸਤੇ ਵੀ ਚੰਗੀ ਹੋਵੇ, ਮੇਰੇ ਲਈ ਵੀ ਚੰਗੀ ਹੋਵੇ, ਕਿ ਇਸ ਵਿਰਸੇ ਨੂੰ ਜਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੇ ਕਾਇਮ ਕੀਤਾ। ਵਿਆਹ ਸ਼ਾਦੀਆਂ ਦਾ ਵੀ ਇੱਕ ਵਿਰਸਾ ਸਾਡਾ, ਇਸਲਾਮ ਇੱਦਾਂ ਦੀਆਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ। ਹਾਂਜੀ, ਇਹ ਤੁਸੀਂ ਇਹ ਹੀ ਕਹਿ ਸਕਦੇ ਆ ਮਹਿੰਦੀ ਸਾਡੇ ਇਸਲਾਮ 'ਚ ਕੋਈ ਇਹਦਾ ਵਜੂਦ ਨਹੀਂ, ਬਾਜੇ ਦਾ ਕੋਈ ਵਜੂਦ ਨਹੀਂ। ਲੇਕਿਨ ਇਹ ਇੱਕ ਸਾਡੇ ਬਜ਼ੁਰਗਾਂ ਨੇ ਇਸ ਵਿਰਸੇ ਨੂੰ, ਅਸੀਂ ਇਹ ਕਹਿੰਦੇ ਜਦ ਅਸੀਂ ਇਸ ਵਿਰਸੇ ਨੂੰ ਕਾਇਮ ਕਰਦੇ, ਜਿੱਦਾਂ ਹੁਣ ਤੁਸੀਂ ਸਲਾਮੀਆਂ 'ਤੇ ਗਏ ਆ, ਅਸੀਂ ਇਹ ਕਹਿ ਕੇ ਇਸ ਨੂੰ ਅਪਣਾਉਂਦੇ ਹਾਂ ਕਿ ਬਈ ਸਾਡੇ ਬਜ਼ੁਰਗਾਂ ਨੇ ਇਸਲਾਮ ਦੇ ਮੁਤਾਬਕ ਗੰਜਾਇਸ਼ ਕੱਢ ਕੇ, ਆ ਜਿਹੜੀ ਤਸ਼ਰੀਹ ਦੀ ਆਪਾਂ ਗੱਲ ਕਰਦੇ ਪਏ ਸੀ ਹੁਣ, ਕਿ ਗੰਜਾਇਸ਼ ਕੱਢ ਕੇ ਸਾਡੇ ਬਜ਼ੁਰਗਾਂ ਨੇ ਇਸ ਵਿਰਸੇ ਨੂੰ ਮੁਸ਼ਤਰਕਾ, ਖਾਓ ਸਿੱਖ ਬਰਾਦਰੀ ਦਾ, ਖਾਓ ਹਿੰਦੂ ਬਰਾਦਰੀ ਦਾ, ਜਿਹੜਾ ਵੀ ਜਾਣੀ ਕਿ ਇੱਕ ਪੰਜਾਬ ਦੇ ਮੁਕੰਮਲ ਵਿਰਸੇ ਨੂੰ ਕਾਇਮ ਕੀਤਾ। ਸਾਡੀ ਇੱਕ ਬੜੀ ਪੰਜਾਬ ਦੀ ਹਿਸਟਰੀ ਆ, ਪੰਜਾਬ ਦਾ ਇੱਕ ਮੁਕੰਮਲ ਵਿਰਸਾ। ਇਸ ਤਰੀਕੇ ਦੇ ਨਾਲ ਬਰਾਦਰੀਆਂ ਦੇ ਵੀ ਵਿਰਸੇ ਆ। ਤੁਹਾਡੀ ਮਤਲਬ ਸਿੱਖ ਬਰਾਦਰੀ ਲਾ ਲਓ, ਜੱਟ ਬਰਾਦਰੀ ਨਾ ਜ਼ਿਆਦਾ ਹੈ ਹੀ ਜੱਟ, ਸਾਡੇ ਵਿੱਚ ਵੀ ਜੱਟ ਬਰਾਦਰੀ ਜ਼ਿਆਦਾ, ਗੁੱਜਰ ਇਹਨੂੰ ਤੁਸੀਂ ਕਹਿ ਸਕਦੇ ਕਿ ਥੋੜ੍ਹੇ ਜਿਹੇ ਹਟ ਕੇ, ਲੇਕਿਨ ਇਹਨਾਂ ਦਾ ਵਿਰਸਾ ਜ਼ਰੂਰ ਰਲਿਆ ਇਹਨਾਂ ਦੇ ਨਾਲ। ਕਿਉਂ ਰਲਿਆ ਕਿ ਸਾਡੇ ਜਿਹੜੀ ਗੁੱਜਰ ਬਰਾਦਰੀ ਆ, ਇਹਦੀ ਅਸਲ ਜਿਹੜੀ ਹੈਗੀ ਆ, ਇਹ ਹਿੰਦੂ ਬਰਾਦਰੀ ਦੇ ਵਿੱਚੋਂ ਆਏ ਲੋਕ ਆ। ਹਾਂਜੀ, ਸਾਡਾ ਵਿਰਸਾ ਹਿੰਦੂ ਬਰਾਦਰੀ ਦੇ ਨਾਲ ਰਲਦਾ। ਸਾਡੀਆਂ ਉਹ ਗੋਤਾਂ ਜਿੱਦਾਂ ਤੁਹਾਡੇ ਚੀਮੇ, ਚੱਠੇ, ਕਾਲੋਂ, ਵੜੈਚ, ਸਿੰਧੂ, ਹਾਂਜੀ, ਇਹ ਇਸ ਤਰੀਕੇ ਸਾਡੇ ਗੁੱਜਰਾਂ ਦੀਆਂ ਜਿਹੜੀਆਂ ਗੋਤਾਂ ਹੈ ਇਸ ਤਰੀਕੇ ਨਾਲ ਹਿੰਦੂਆਂ ਨਾਲ ਰਲਦੀਆਂ। ਉਹ ਫਿਰ ਢਿੱਲੋਂ ਵੀ ਆ ਗਏ ਵਿੱਚ। ਹਾਂ, ਢਿੱਲੋਂ ਇੱਕ ਆ, ਬਹੁਤ ਆ। ਹਾਂਜੀ, ਹਾਂਜੀ, ਚਾਹ ਲਾ, ਮੈਂ ਚਾਹ ਲਾ। ਅੱਛਾ, ਤੁਸੀਂ ਚਾਹ ਲਾ, ਠੀਕ ਆ। ਅੱਛਾ, ਤੁਸੀਂ ਢਿੱਲੋਂ ਨੇ ਭਾਜੀ, ਇਹ ਢਿੱਲੋਂ ਬਿਲਕੁਲ ਨਹੀਂ ਜੀ, ਉਹਨਾਂ ਨੂੰ ਅਸੀਂ ਤਾਂ ਉਹਦਾ ਬਲੋਚ ਕਹਿੰਦੇ ਆ, ਸਾਡੇ ਕਾਗਜ਼ਾਂ 'ਚ ਤੇ ਬਲੋਚ ਰਾਏ ਖਰਲ ਨਹੀਂ। ਹਾਂਜੀ, ਇੱਕ ਹੁੰਦਾ ਰਾਏ ਖਰਲ, ਖਰਲ ਜੱਟ, ਖਰਲ ਜੱਟ ਵੀ ਹੈਗੇ ਆ। ਹੁਣ ਖਿਆਲ ਲਾ ਲਓ, ਅਸੀਂ ਵੈਸੇ ਤਾਂ ਉਹਨਾਂ ਨੂੰ ਜੇ ਲੋਕਲ ਹਿਸਾਬ ਦੇ ਨਾਲ ਦੇਖੀਏ ਤੇ ਅਸੀਂ ਉਹਨਾਂ ਨੂੰ ਜੰਗਲੀਆਂ 'ਚ ਸ਼ਾਮਿਲ ਕਰਦੇ ਹਾਂ, ਲੇਕਿਨ ਉਹ ਜੱਟ ਬਰਾਦਰੀ ਆ। ਹਾਂਜੀ, ਇਹ ਨਾ ਜੱਟ ਬਰਾਦਰੀ। ਬਾਪੂ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਤੁਸੀਂ ਗੱਲ ਕਹਿੰਦੇ ਨਾ ਵਿਰਸੇ ਸਾਂਭਣ ਦੀ, ਇਹ ਤੁਸੀਂ ਬਹੁਤ ਸਾਂਭਿਆ ਹੋਇਆ। ਇਹਨੂੰ ਸਾਂਭ ਲਾਓ। ਮੈਂ ਹੁਣ ਵੀ ਤੁਹਾਨੂੰ ਇਹ ਗੱਲ ਹੀ ਕਹਿੰਦਾ, ਮੇਰਾ ਵਿਰਸੇ ਤੇ ਗੱਲ ਕਰਨਾ, ਤੁਸੀਂ ਸਾਂਭ ਲਾਓ। ਅਸੀਂ ਤਾਂ ਖਬਰਿਆ ਗਵਾਈ ਜਾਂਦੇ ਆ, ਅਸੀਂ ਤਾਂ ਬੜਾ ਪਿੱਟਦੇ ਆ। ਸਾਡੇ ਵਿਰਸਾ ਸਾਂਭਣ ਵਾਲਾ ਕੋਈ ਨਹੀਂ ਰਿਹਾ। ਤੁਸੀਂ ਉਧਰ ਗਏ ਨਹੀਂ ਹਜੇ। ਹਾਂਜੀ, ਮੈਂ ਉਧਰੋਂ ਆਇਆ, ਮੈਨੂੰ ਪਤਾ ਸੀ ਕੀ ਸਾਹਮਣੇ। ਸਾਡੇ ਤਾਂ 2000 ਤੱਕ ਦਾ ਸੀ, ਇਹ ਖਤਮ ਹੋ ਗਿਆ। ਹਾਂਜੀ, ਨਾ ਤੁਹਾਡੇ ਵਾਲੀਆਂ ਬੈਠਕਾਂ, ਇੰਨੇ ਬੰਦੇ ਜਿੰਨੇ ਤੁਸੀਂ ਇਕੱਠੇ ਬੈਠੇ ਹੋ ਲੱਭਦੇ ਨਹੀਂ ਹੈਗੇ।
ਸਮਝ ਗਏ? ਇੱਥੇ ਵੀ ਕਮਜ਼ੋਰੀ ਆਈ ਹੈ ਤੇ ਤੁਹਾਡੀ ਵਜ੍ਹਾ ਨਾਲ ਤੁਸੀਂ ਇਹ ਦੇਖ ਲਓ ਕਿ ਯਾਨੀ ਕਿ ਇਹ ਵਿਰਸੇ ਫੇਰ ਨਾ ਬਾਹਰ ਵਿਰਸੇ ਨੂੰ ਤੁਹਾਡੇ ਪਿੰਡਾਂ 'ਚ ਹੈਗਾ ਸਾਡੇ ਹੁੱਕਾ ਜਮਾ ਇਕੱਠੇ ਕਰ ਲੈਂਦਾ ਨਾ ਬੰਦੇ ਹੁੱਕੇ ਦੀ ਜਿਹੜਾ ਪਤਾ ਕੀ ਹੈ ਜਿਹੜਾ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਬਾਬਾ ਬਜ਼ੁਰਗਾਂ ਪੜ੍ਹਨੀ ਨਮਾਜ਼ ਤੇਰਾ ਕਰਕੇ ਅਗਲੀ ਵੀ ਤਿਆਰ ਕੀਤੀ ਤੇ ਆ ਵੀ ਛੱਡੀ ਬੈਠੇ ਆ ਨਹੀਂ ਮੈਂ ਤੁਹਾਨੂੰ ਦੱਸਦਾ ਜਿਵੇਂ ਨਾ ਬਾਪੂ ਜੀ ਕਹਿੰਦੇ ਵੀ ਮੈਂ ਫਿਲਮਾਂ ਪ੍ਰੋਗਰਾਮਾਂ 'ਚ ਦੇਖਿਆ ਟੀਵੀ ਦੇ ਉਹ ਜਿਹੜੇ ਟੀਵੀ ਦੇ ਪ੍ਰੋਗਰਾਮਾਂ 'ਚ ਦਿਖਾਉਂਦੇ ਨਾ ਉਹ ਪੁਰਾਣੀ ਜ਼ਿੰਦਗੀ ਪੁਰਾਣਾ ਦੌਰ ਦਿਖਾਉਣ ਲਈ ਸਾਨੂੰ ਬਣਾਇਆ ਜਾਂਦਾ ਹੈ ਸੋਹਣਾ ਲੱਗਦਾ ਹਾਂ ਉਹ ਪਤਾ ਕਿੱਥੇ ਆਉਂਦੇ ਆ ਉਹ ਲੱਭਣ ਉਹਨਾਂ ਨੂੰ ਰਾਜਸਥਾਨ ਦੇ ਆ ਬਾਰਡਰ ਨਾਲ ਦੇ ਪਿੰਡਾਂ 'ਚ ਆਉਣਾ ਪੈਂਦਾ ਪੰਜਾਬ 'ਚ ਤਾਂ ਉੱਕਾ ਹੀ ਉਹ ਕੁਛ ਨਹੀਂ ਜਿਹੜਾ ਫਿਲਮਾਂ 'ਚ ਜਾਂ ਟੀਵੀਆਂ 'ਚ ਦਿਖਾਇਆ ਜਾਂਦਾ ਉਹ ਤੇ ਕਿਸੇ ਜਗ੍ਹਾ ਤੇ ਵੀ ਨਹੀਂ ਹੈਗਾ ਜੇ ਤੁਸੀਂ ਹੁਣ ਉਹਨਾਂ ਨੂੰ ਅਸੀਂ ਲੱਭੀਏ ਇੱਥੇ ਸ਼ੇਖਾਂ 'ਚ ਮਧਾਣੀ ਲੱਭਣ ਲੱਗ ਪਈ ਹੈ ਲੱਭਣੀ ਨਹੀਂ ਤੁਹਾਡੇ ਤਾਂ ਪਿੰਡਾਂ 'ਚ ਫਿਰ ਵੀ ਹੈਗੀ ਆ ਹਾਂਜੀ ਤੁਹਾਡੇ ਤਾਂ ਹੈਗੀ ਆ ਆਰਾਮ ਨਾਲ ਨਹੀਂ ਉਹ ਰੱਖੀਆਂ ਹੀ ਆ ਇਦਾਂ ਤੇ ਕੋਈ ਨਾ ਕੋਈ ਚੀਜ਼ਾਂ ਪਈਆਂ ਹੀ ਆ ਨਾ ਹਾਂ ਪਈ ਕੋਈ ਹਰ ਚੀਜ਼ ਨਪੈਤ ਤਾਂ ਨਹੀਂ ਨਾ ਹੈਗੀ ਕਿ ਹਰ ਚੀਜ਼ ਨਪੈਤ ਪਰ ਮੈਨੂੰ ਇਹ ਲੱਗਿਆ ਇੱਥੇ ਆ ਕੇ ਮੈਂ ਜਿਵੇਂ ਦੂਜੀ ਵਾਰ ਆਇਆ ਹਾਂਜੀ ਵੀ ਜਿਵੇਂ ਆਪਦੇ ਜਿਹੜਾ 25 ਸਾਲ ਪਿੱਛੇ ਬੰਦਾ 20 ਸਾਲ 25 ਸਾਲ ਪਿੱਛੇ ਵਗ ਜਾਂਦਾ ਮਤਲਬ ਉਹ ਜ਼ਮਾਨਾ ਤੁਸੀਂ ਜਿਉਂ ਰਹੇ ਹੋ ਜਿਹੜਾ ਅਸੀਂ ਖੋਤਾ ਸਾਡੇ ਕੋਲੇ ਬਿਲਕੁਲ ਵੀ ਨਹੀਂ ਹੈਗਾ ਇਹ ਗੱਲ ਜਦੋਂ ਤੁਸੀਂ ਉੱਧਰ ਜਾ ਕੇ ਦੇਖੋਗੇ ਨਾ ਕਦੇ ਕੋਈ ਜਾਊਗਾ ਮੈਂ ਤਾਂ ਦੁਆ ਕਰਦਾ ਤੁਹਾਡਾ ਕੋਈ ਵਲੌਗਰ ਕੋਈ ਹੋਰ ਯੂਟਿਊਬਰ ਜਿਵੇਂ ਅਸੀਂ ਬਣਾਉਣੇ ਆ ਕੋਈ ਜਾਵੇ ਫਿਰ ਤੁਹਾਨੂੰ ਪਤਾ ਲੱਗੂਗਾ ਉੱਥੇ ਵੀ ਉੱਥੇ ਦੇ ਪਿੰਡ ਕਿੱਥੇ ਚਲੇ ਗਏ ਤੁਹਾਡੀ ਬੰਦੇ ਕਹਿੰਦੇ ਕੱਲ ਯਾਰ ਬੜਾ ਟਾਈਮ ਚੰਗਾ ਸੀ ਪਿਛਲੇ ਟਾਈਮ ਬਜ਼ੁਰਗਾਂ ਵਾਲੇ ਬੜੇ ਚੰਗੇ ਸੀ ਹੁਣ ਕਿਉਂ ਨਹੀਂ ਚੰਗੇ ਤੇ ਮੈਂ ਬੰਦਿਆਂ ਨੂੰ ਇਹ ਕਹਿਣਾ ਹੁੰਦਾ ਕਿ ਅੱਜ ਦਾ ਵੀ ਮਜ਼ਾ ਲੈ ਲਾ ਅੱਜ ਸਵੇਰ ਦੀ ਗੱਲ ਹੈ ਇੱਕ ਬੰਦੇ ਨਾਲ ਮੇਰੀ ਗੱਲ ਹੋਈ ਉਹਨੂੰ ਮੈਂ ਕਿਹਾ ਅੱਜ ਦਾ ਮਜ਼ਾ ਲੈ ਲਾ ਅੱਜ ਨੂੰ ਨਾ ਜ਼ਾਏ ਕਰ ਦੇਂ ਕਿਤੇ ਇਹ ਸ਼ਾਇਦ ਤੈਨੂੰ ਸਵੇਰੇ ਨਾ ਮਿਲੇ ਤੂੰ ਸਵੇਰੇ ਇਸ ਅੱਜ ਨੂੰ ਪਛਤਾਉਣਾ ਤੂੰ ਤਾਂ ਖੁਸ਼ ਰਹੇਗਾ ਤੁਸੀਂ ਬੇਸ਼ੱਕ ਜਿੱਥੇ ਮਰਜ਼ੀ ਉੱਡ ਜਾਓ ਵਾਪਸੀ ਦੇ ਉੱਤੇ ਤੁਸੀਂ ਵਾਪਸੀ ਨੂੰ ਲੱਭਦੇ ਰਹੋਗੇ ਫੇਰ ਹੀ ਤੁਸੀਂ ਸਕੂਨ ਦੇ ਵਿੱਚ ਆਓਗੇ ਜਿੰਨੀ ਦੇਰ ਤੁਸੀਂ ਵਾਪਸ ਨਾ ਆਓਗੇ ਤੁਸੀਂ ਬਦਮ ਨਹੀਂ ਕੋਈ ਅਯਾਸ਼ੀ ਤਮਾਸ਼ ਵੀ ਨਹੀਂ ਇਹ ਸਾਡੇ ਮੁਆਸ਼ਰੇ ਦਾ ਹਿੱਸਾ ਨਹੀਂ ਸਾਡੇ ਵਿਰਸੇ 'ਚ ਸ਼ਾਮਲ ਨੇ ਪਤਾ ਲੱਗਾ ਉਹਨਾਂ ਨੂੰ ਤਾਂ ਜੀ ਕਰੇ ਸਾਰਾ ਪਿੰਡ ਹੀ ਮਿਲ ਨਾ ਅਸੀਂ ਕਈ ਪਿੰਡਾਂ 'ਚ ਜਾਂਦੇ ਆ ਸਾਰਾ ਪਿੰਡ ਇਕੱਠਾ ਹੋ ਜਾਂਦਾ ਨਿਆਣੇ ਮਗਰ ਲੱਗ ਜਾਂਦੇ ਆ ਜਾਂ ਹੋਰ ਸਿਆਣੇ ਸਭ ਆ ਜਾਂਦੇ ਬੰਦੇ ਤੇ ਬੰਦਿਆਂ ਵਰਗੇ ਆ ਤੁਸੀਂ ਵੀ ਸਾਡੇ ਵਰਗੇ ਆ ਅਸੀਂ ਵੀ ਤੁਹਾਡੇ ਵਰਗੇ ਹੀ ਆ ਕਿ ਅਸੀਂ ਪੰਜਾਬੀ ਤਾਂ ਹੈਗੇ ਹੀ ਇਦਾਂ ਦੇ ਇੱਕ ਜਿਵੇਂ ਤੁਸੀਂ ਸੁਣਦੇ ਹੋ ਤੁਸੀਂ ਵੀ ਇੱਧਰ ਬੈਠੇ ਵੀ ਚੜ੍ਹਦੇ ਪੰਜਾਬ 'ਚ ਸਰਦਾਰ ਰਹਿੰਦੇ ਆ ਉਹ ਜਦੋਂ ਉੱਧਰੋਂ ਕੋਈ ਬੰਦਾ ਇੱਕ ਮੈਨੂੰ ਐ ਲੱਗਦਾ ਵੀ ਉਹ ਬੰਦੇ ਨੂੰ ਇੱਜ਼ਤ ਨਹੀਂ ਦਿੰਦੇ ਮਤਲਬ ਜਿਹੜੇ ਲੋਕ ਇਕੱਠੇ ਹੁੰਦੇ ਆ ਨਾ ਉਹ ਜੇ ਮੈਂ ਕਟਿੰਗ ਹੁੰਦਾ ਮੰਨ ਲਾ ਮੈਂ ਨਾ ਪੱਗ ਬੰਨਦਾ ਤਾਂ ਸ਼ਾਇਦ ਉਨੀ ਇਕੱਠੇ ਨਾ ਹੁੰਦੇ ਕਿਉਂਕਿ ਪੱਗ ਕਰਕੇ ਇਹ ਤੁਹਾਡੀ ਸ਼ਨਾਖਤ ਹੋਈ ਕਿ ਨਹੀਂ ਹੋਈ ਵਿਰਸੇ ਦੀ ਸ਼ਨਾਖਤ ਹਾਂ ਨਹੀਂ ਹੈ ਵਾਕਈ ਗੱਲ ਤੁਸੀਂ ਨਾ ਹੁੰਦੇ ਮੈਂ ਤੁਹਾਡੀ ਪੱਗ ਦੇਖ ਕੇ ਆਇਆ ਹਾਂਜੀ ਲਓ ਜੇ ਸਹੀ ਤੁਸੀਂ ਪੁੱਛੋ ਹਾਂਜੀ ਬਾਪੂ ਜੀ ਮਿਲਦੇ ਆ ਫਿਰ ਸ਼ੁਕਰੀਆ ਤੁਹਾਡਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਰਹੀਆਂ ਤੁਹਾਡੇ ਨਾਲ ਹਾਂਜੀ ਮਿਹਰਬਾਨੀ ਜਿਉਂਦੇ ਵਸਦੇ ਰਹੋ ਤੁਸੀਂ ਬਜ਼ੁਰਗ ਸਾਡੀ ਸ਼ਾਨ ਹੋ ਤੁਹਾਡੇ ਤੋਂ ਸਿੱਖਦੇ ਰਹਿੰਦੇ ਆ ਬਸ ਇਹੀ ਚੀਜ਼ ਹੈ ਤੁਹਾਡਾ ਜੋ ਕਹਿਣ ਦਾ ਬਣਦਾ ਸਾਡੀ ਵਿਰਸੇ ਦੇ ਮੁਤਾਬਕ ਤੁਸੀਂ ਬਹੁਤ ਹਾਂ ਬਸ ਬਹੁਤ ਰਾਜ਼ੀ ਹਾਂ ਤੁਹਾਡੇ ਤੋਂ ਹੀ ਸਿੱਖਦੇ ਆ ਵੱਡਿਆਂ ਤੋਂ ਹਨਾ ਚੰਗਾ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਜੀ ਤੁਹਾਡੀ ਹਾਂਜੀ ਚੰਗਾ ਜੀ ਮਿਹਰਬਾਨੀ ਮੈਂ ਖਿਲਾਫ ਹੁੰਦਾ ਮੈਂ ਕਹਿੰਦਾ ਮੈਂ ਵੀ ਫੋਟੋ ਖਿੱਚਣੀ ਨਹੀਂ ਹਾਂ ਖਿੱਚਣੀ ਅੱਜ ਸ਼ਾਇਦ ਪਹਿਲੀ ਵਾਰੀ ਤੁਹਾਡੇ ਨਾਲ ਬਣਾਈ ਸਰਦਾਰਾਂ ਨਾਲ ਫੋਟੋ ਖਿੱਚਣੀ ਕੀ ਬਾਤ ਹੈ ਵੱਡੀ ਗੱਲ ਕਰ ਮਿਹਰਬਾਨੀ ਵੱਡੀ ਗੱਲ ਹੈ ਜੀ ਵੱਡੀ ਗੱਲ ਹਾਏ ਹੈ ਚੰਗਾ ਬਾਪੂ ਜੀ ਮੁਹੱਬਤਾਂ ਤੁਹਾਨੂੰ ਬਹੁਤ ਸਾਰੀਆਂ ਹੈ ਫਿਰ ਮਿਲਾਂਗੇ ਕਦੇ ਜਿਉਂਦੇ ਵਸਦੇ ਰਹੋ ਹੈ ਹਾਂਜੀ ਰਾਜੀ ਬਾਜੀ ਸ਼ੁਕਰੀਆ ਜੀ ਬਾਬਾ ਜੀ ਮਿਹਰਬਾਨੀ ਸੋ ਮਿਲਦੇ ਆ ਤੁਹਾਨੂੰ ਨਵੇਂ ਇੱਕ ਹੋਰ ਵੀਡੀਓ 'ਚ ਕੱਲ ਉਨੀ ਦੇਰ ਤੱਕ ਦਿਓ ਇਜਾਜ਼ਤ ਰੱਬ ਰੱਖਾ